ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਅਹਿਮ ਤੇ ਖਾਸ ਘਟਨਾਵਾਂ ਖਬਰਾਂ ਦੇ ਬਾਰੇ। ਇਹਨਾਂ ਖਬਰਾਂ ਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 12 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਾਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਉਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਸੈਕਰਾਮੈਂਟੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਮਰਜੀਤ ਸਿੰਘ ਮਾਫ ਕਰਨਾ ਫਰੈਜ਼ਨੋ ਤੋਂ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫਰੈਜ਼ਨੋ, ਤਾਰਾ ਸਿੰਘ ਸੱਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ ਤੇ ਮਨਜੀਤ ਸਿੰਘ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਵਿੱਚ ਇੱਕ ਬਹੁਤ ਹੀ ਇਤਿਹਾਸਿਕ ਹਿਸਟੋਰਿਕ ਹੀਟ ਵੇਵ ਆ ਰਹੀ ਆ ਆਉਣ ਵਾਲੇ 4-5 ਦਿਨਾਂ 'ਚ। ਤੇ ਇਹ ਕਿਆਸ ਲਾਈਆਂ ਜਾ ਰਹੀਆਂ ਵੀ ਬਹੁਤ ਸਾਰੇ ਏਰੀਏ 'ਚ 120 ਡਿਗਰੀ ਤੋਂ ਵੀ ਫਾਰਨਹਾਈਟ ਤੋਂ ਉੱਪਰ ਟੈਂਪਰੇਚਰ ਪਹੁੰਚ ਜਾਊਗਾ। ਵਨ ਆਫ ਦਾ ਹੌਟੈਸਟ ਪਲੇਸ ਧਰਤੀ ਦੇ ਉੱਤੇ, ਸਭ ਤੋਂ ਗਰਮ ਪਲੇਸ ਜੀ ਇੱਕ ਕੈਲੀਫੋਰਨੀਆ ਦੀ ਡੈਥ ਵੈਲੀ ਆ। ਉੱਥੇ ਕਹਿੰਦੇ 125 ਡਿਗਰੀ ਤੋਂ ਲੈ ਕੇ 130 ਡਿਗਰੀ ਤੱਕ ਇਸ ਵੀਕਐਂਡ ਦੇ ਦੌਰਾਨ ਟੈਂਪਰੇਚਰ ਪਹੁੰਚ ਜਾਊਗਾ। ਸੈਂਟਰਲ ਵੈਲੀ ਦੇ ਵਿੱਚ ਵੀ ਬਹੁਤ ਸਾਰੇ ਏਰੀਏ 'ਚ 117 ਡਿਗਰੀ ਫਾਰਨਹਾਈਟ ਤੱਕ ਟੈਂਪਰੇਚਰ ਪਹੁੰਚਣ ਦੀ ਆਸ ਆ। ਕਹਿੰਦੇ ਵੀ 5 ਦਿਨ ਲਗਾਤਾਰ ਇਹ ਟੈਂਪਰੇਚਰ ਬਹੁਤ ਹਾਈ ਰਹੂਗਾ ਤੇ ਹੀਟ ਵੇਵ ਨੈਕਸਟ ਵੀ ਜੋ ਅਗਲਾ ਹਫਤਾ ਆ ਉਦੋਂ ਤੱਕ ਵੀ ਇਹ ਇਦਾਂ ਹੀ ਚੱਲਦੀ ਰਹੂਗੀ। 118 ਡਿਗਰੀ ਸੈਚਰਡੇ ਨੂੰ ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਕਿ ਟੈਂਪਰੇਚਰ ਪਹੁੰਚ ਸਕਦਾ ਹੈਗਾ। ਤੇ ਮੇਜਰ ਹੀਟ ਰਿਸਕ ਹੈਗਾ ਆ ਐਕਸਟ੍ਰੀਮ ਲੈਵਲ ਦੇ ਉੱਤੇ। ਸੋ ਨੈਸ਼ਨਲ ਵੈਦਰ ਸਰਵਿਸ ਵੱਲੋਂ ਇਦਾਂ ਹੀ ਹੈਲਥ ਡਿਪਾਰਟਮੈਂਟਸ ਵੱਲੋਂ ਸਰਕੂਲਰ ਜਾਰੀ ਕੀਤੇ ਗਏ ਆ ਵੀ ਬਾਹਰ ਨਾ ਨਿਕਲਿਆ ਜਾਵੇ, ਬਾਹਰ ਕੰਮ ਨਾ ਕੀਤਾ ਜਾਵੇ, ਗਰਮੀ ਦੇ ਵਿੱਚ ਘਰਾਂ ਦੇ ਵਿੱਚ ਹੀ ਰਿਹਾ ਜਾਵੇ। ਇਹ ਜੋ 1974 ਦੇ ਵਿੱਚ ਕਹਿੰਦੇ ਵੀ ਰੈਕਡ ਬਣਿਆ ਸੀ, 18 ਦਿਨ ਲਗਾਤਾਰ 110 ਡਿਗਰੀ ਤੋਂ ਵੱਧ ਟੈਂਪਰੇਚਰ ਰਿਹਾ ਸੀ 1974 ਦੇ ਵਿੱਚ। ਤੇ ਹੁਣ ਇਹ ਉਸ ਰੈਕਡ ਨੂੰ ਬ੍ਰੇਕ ਕਰਨ ਜਾ ਰਿਹਾ ਹੈਗਾ ਆ। ਤੇ ਜੋ ਟੈਂਪਰੇਚਰ ਰੈਕਡਸ ਆ ਉਹ ਰੀਨੋ ਨਵਾਡਾ ਤੇ ਲਾਸ ਵੈਗਸ ਦੇ ਵਿੱਚ ਜੋ ਆ 117 ਡਿਗਰੀ ਤੱਕ ਪਹੁੰਚੂਗਾ, ਜੋ ਕਿ ਥੋੜਾ ਜਿਹਾ ਘੱਟ ਹੋਊਗਾ। ਸੋ ਇਹ ਇੱਕ ਤਰ੍ਹਾਂ ਨਾਲ ਹੀਟ ਵੇਵ ਹੁਣ ਆ ਰਹੀ ਹੈਗੀ ਆ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਕ ਰਹੀਏ ਸੈਨ ਫਰਾਂਸਿਸਕੋ ਦਾ। ਸੈਨ ਫਰਾਂਸਿਸਕੋ ਦੇ ਜਿਹੜੇ ਟੈਕਸ ਦੇ ਉੱਤੇ ਕੰਮ ਕਰਦੀਆਂ ਏਜੰਸੀਆਂ ਨੇ, ਉਹਨਾਂ ਨੇ ਇੱਕ ਵਾਰ ਫਿਰ ਤੋਂ ਸੈਨ ਫਰਾਂਸਿਸਕੋ ਦੇ ਟੈਕਸ ਬਾਰੇ ਦੱਸਿਆ ਕਿ ਜਿਹੜੇ ਸੈਨ ਫਰਾਂਸਿਸਕੋ ਦੇ ਵਿੱਚ ਹੁਣ ਬਿਜ਼ਨਸ ਟੈਕਸ ਆ ਜਿਹੜਾ ਉਹ ਲਗਾਤਾਰ ਘਟਦਾ ਜਾ ਰਿਹਾ। ਇਹਦੇ ਪਿੱਛੇ ਕਾਰਨ ਜਿਹੜਾ ਦੱਸਿਆ ਗਿਆ ਉਹ ਇਹ ਹੈ ਕਿ ਜਿਹੜੇ ਇੰਪਲਾਈਜ਼ ਨੇ ਉਹ ਘਰਾਂ ਤੋਂ ਕੰਮ ਕਰ ਰਹੇ ਨੇ ਜਾਂ ਉਹ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਸ਼ਿਫਟ ਹੋ ਗਏ ਨੇ ਤੇ ਉੱਥੇ ਹੀ ਰਹਿਣ ਲੱਗ ਪਏ ਨੇ। ਇਸ ਰਿਪੋਰਟ ਦੇ ਵਿੱਚ ਦਾਅਵਾ ਕੀਤਾ, ਜਿਹੜੀ ਇਹ ਸਟੱਡੀ ਦਾਅਵਾ ਕਰਦੀ ਹੈ, ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਟੈਕਸ ਕੋਡ ਨੇ ਜਾਂ ਸਿਟੀ ਅਫੀਸ਼ੀਅਲਸ ਨੇ, ਜਿਹੜੇ ਹੋਰ ਲੋਕ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੋਸਟ ਪੈਂਡੈਮਿਕ ਤੋਂ ਬਾਅਦ ਚੈਲੰਜਸ ਜਿਹੜੇ ਨੇ ਉਹ ਵਧੇ ਨੇ ਤੇ ਲਗਾਤਾਰ ਰਿਮੋਟ ਵਰਕ ਤੇ ਕਮਰਸ਼ੀਅਲ ਰੀਅਲ ਅਸਟੇਟ ਜਿਹੜਾ ਕ੍ਰੈਸ਼ ਹੋਣਾ, ਉਹਦੇ ਲਈ ਇਹਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਕਾਰਨ ਦੱਸੇ ਗਏ ਨੇ। ਜੌਬ ਸੈਕਟਰ ਦੇ ਵਿੱਚ ਜੌਬ ਲਾਸ ਹੋਈਆਂ ਨੇ, ਲੋਕਾਂ ਨੂੰ ਲੇ ਆਫਸ ਤੋਂ ਬਾਅਦ ਬਹੁਤ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਜਾਣਾ ਪਿਆ ਤੇ ਇਸ ਕਰਕੇ ਸ਼ਹਿਰ ਦੇ ਟੈਕਸ ਦੇ ਵਿੱਚ 484 ਮਿਲੀਅਨ ਦਾ ਜਿਹੜਾ ਘਾਟਾ ਉਹ ਦਰਜ ਕੀਤਾ ਗਿਆ, ਜਿਹੜਾ ਕਿ ਅੱਗੇ ਇੰਪਲਾਈਜ਼ ਜਾਂ ਇਹਨਾਂ ਇਲਾਕਿਆਂ ਦੇ ਵਿੱਚ ਕਾਰਪੋਰੇਟ ਵਰਲਡ ਤੋਂ ਜਿਹੜਾ ਟੈਕਸ ਆਉਂਦਾ ਸੀ। ਇਸੇ ਤਰ੍ਹਾਂ 2022 ਦੇ ਵਿੱਚ, ਇਹ 2021 ਦਾ ਤੇ 2022 ਦੇ ਵਿੱਚ 339 ਮਿਲੀਅਨ ਜਿਹੜਾ ਟੈਕਸ ਹੈ ਉਹ ਘੱਟ ਅਦਾ ਕੀਤਾ ਗਿਆ ਸੀ, ਮਤਲਬ ਕਿ ਕਮੀ ਦਰਜ ਕੀਤੀ ਗਈ ਸੀ 339 ਮਿਲੀਅਨ ਦੀ। ਇਸੇ ਤਰ੍ਹਾਂ ਜਿਹੜਾ ਕਿ ਪੂਰੇ ਟੈਕਸ ਦਾ 24% ਬਣਦਾ। ਜਿਹੜੀ ਸਟੱਡੀ ਹੈ ਕੰਟਰੋਲਰਸ ਆਫਿਸ ਐਂਡ ਟ੍ਰੀਜ਼ਰ ਐਂਡ ਟੈਕਸ ਕਲੈਕਟਰ ਦੀ,
ਉਹ ਕਹਿੰਦੀ ਹੈ ਕਿ ਇੱਕ ਦਹਾਕਾ ਪਹਿਲਾਂ ਜਿਹੜੇ ਟੌਪ ਦੇ 5 ਟੈਕਸ ਪੇਅਰ ਸੀਗੇ ਉਹ ਅਕਾਊਂਟ ਕਰਦੇ ਸੀ 7% 30 ਮਿਲੀਅਨ ਦੇ ਨਾਲ ਸਾਰੇ ਬਿਜ਼ਨਸ ਟੈਕਸਸ ਨੂੰ ਮਿਲਾ ਕੇ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਟੌਪ ਦੇ 100 ਸੀਗੇ ਟੈਕਸ ਪੇਅਰ ਉਹ ਸੀਗੇ 58% ਬਣਦੇ ਸੀ ਤੇ ਬਿਜ਼ਨਸ ਟੈਕਸਸ ਜਿਹੜੇ ਸੀਗੇ ਉਹ 2022 ਦੇ ਮੁਕਾਬਲੇ 2022 ਦੇ ਵਿੱਚ 58% ਤੇ ਇਹੀ ਸੈਕਟਰ ਦੇ ਵਿੱਚ ਇਹੀ ਜਿਹੜੇ ਟੈਕਸ ਪੇਅਰ ਸੀਗੇ ਉਹ ਸੀ 34% 2012 ਦੇ ਵਿੱਚ। ਪਰ ਕਹਿੰਦੇ ਕਿ ਹੌਲੀ ਹੌਲੀ ਇਹਨਾਂ ਚੀਜ਼ਾਂ ਦੇ ਵਿੱਚ ਵਾਧਾ ਆਉਣਾ ਸੀਗਾ। 2023 ਦੇ ਵਿੱਚ ਹੋਰ ਉਮੀਦ ਕੀਤੀ ਜਾ ਰਹੀ ਸੀਗੀ ਕਿ ਇਹ ਟੈਕਸ ਵੱਧ ਆਊਗਾ, ਪਰ ਹੁਣ ਲਗਾਤਾਰ ਜਿਹੜਾ ਟੈਕਸ ਹੈ ਘਟਦਾ ਜਾ ਰਿਹਾ। ਜੇਕਰ ਟੈਕਸ ਸੈਨ ਫਰਾਂਸਿਸਕੋ ਦੇ ਵਿੱਚ ਬਿਜ਼ਨਸ ਤੋਂ ਗੱਲ ਕਰੀਏ, ਬਿਜ਼ਨਸ ਤੋਂ ਆਉਂਦਾ ਸੀਗਾ, ਜਿਹੜਾ ਕਾਰਪੋਰੇਟਸ ਤੋਂ ਆਉਂਦਾ ਸੀ, ਜੌਬਸ ਤੋਂ ਆਉਂਦਾ ਸੀਗਾ 2012 ਤੇ 2022 ਦੇ ਵਿੱਚ। ਟੌਪ 5 ਦੇ ਵਿੱਚ ਸੀਗੇ 30 ਮਿਲੀਅਨ 2012 ਦੇ ਵਿੱਚ ਤੇ 2022 ਦੇ ਵਿੱਚ 339 ਮਿਲੀਅਨ 24% ਬਣਦਾ। ਟੌਪ 10 ਦੇ ਵਿੱਚ 48 ਮਿਲੀਅਨ, ਉਦੋਂ 12% ਸੀਗਾ, ਹੁਣ 441 ਮਿਲੀਅਨ ਸੀਗਾ। ਟੌਪ 100 ਦੇ ਵਿੱਚ 138 ਮਿਲੀਅਨ ਉਹਨਾਂ ਟਾਈਮਾਂ ਦੇ ਵਿੱਚ ਸੀਗਾ, 34% ਬਣਦਾ ਸੀ, ਹੁਣ 2022 ਦੇ ਵਿੱਚ 820 ਮਿਲੀਅਨ ਬਣਦਾ ਹੈ, 58%। ਜੇ ਸਾਰਾ ਕੁਝ ਕਲੈਕਟ ਕਰ ਲਈਏ ਤਾਂ ਹੁਣ ਮੌਜੂਦਾ ਦੌਰ ਦੇ ਵਿੱਚ ਇਹਦੇ ਵਿੱਚ 339 ਮਿਲੀਅਨ ਦੀ ਕਮੀ ਜਿਹੜੀ ਆ ਉਹ ਦਰਜ ਕੀਤੀ ਗਈ ਹੈ, ਜਿਹੜੀ ਕਿ ਟੋਟਲ ਰੈਵਨਿਊ ਦਾ ਜਿਹੜਾ ਅੰਕਿਆ ਜਾ ਰਿਹਾ ਸੀ, ਜਿਹੜਾ ਕਿਆਸਿਆ ਜਾ ਰਿਹਾ ਸੀ, ਉਹਦਾ 24% ਬਣਦਾ ਜੀ। ਕੈਲੀਫੋਰਨੀਆ ਦੇ ਜਿੰਨੇ ਵੀ ਰਿਜ਼ਰਵਾਇਰਸ ਹੈਗੇ ਆ ਉਹ 90% ਜਾਂ ਇਸ ਤੋਂ ਵੀ ਵੱਧ ਫੁੱਲ ਹੈਗੇ ਆ, ਵਿਦ ਦਾ ਐਕਸੈਪਸ਼ਨ ਆਫ ਵਨ ਜਿਹੜੀ ਟ੍ਰਿਨਿਟੀ ਲੇਕ ਹੈਗੀ ਆ ਉਹ ਸਿਰਫ 60% ਕਪੈਸਿਟੀ ਤੇ ਆ, ਜਦ ਕਿ 78% ਉਹਦੀ ਹਿਸਟੋਰਿਕ ਐਵਰੇਜ ਹੈਗੀ ਆ। ਟ੍ਰਿਨਿਟੀ ਲੇਕ ਕੈਲੀਫੋਰਨੀਆ ਦੀ ਤੀਜੀ ਵੱਡੀ ਲਾਰਜੈਸਟ ਰਿਜ਼ਰਵਾਇਰ ਆ, ਜਿੱਥੇ ਇਹ 58% ਜਾਂ 60% ਦੇ ਲਾਗੇ ਛਾਗੇ ਪਹੁੰਚੀ ਹੈਗੀ ਆ। ਇਸ ਤੋਂ ਬਿਨਾਂ ਔਰੋਵਿਲ ਲੇਕ ਆ ਉਹ 98% ਕਪੈਸਿਟੀ ਤੱਕ ਪਹੁੰਚ ਚੁੱਕੀ ਹੈਗੀ। ਸ਼ਾਸਤਾ ਲੇਕ ਵੀ ਲਗਭਗ 100% ਦੇ ਲਾਗੇ ਛਾਗੇ ਆ, ਔਰੋਵਿਲ 98 ਤੇ ਇਸੇ ਤਰ੍ਹਾਂ ਨਿਊ ਮੈਲੋਨਸ ਉਹ 85% ਤੱਕ ਫੁੱਲ ਆ, ਸੈਨ ਲੂਇਸ ਵੀ 100% ਤੱਕ ਫੁੱਲ ਆ, ਡੌਨ ਪੈਡਰੋ ਵੀ 95% ਤੱਕ ਫੁੱਲ ਹੈਗੀ ਆ। ਟ੍ਰਿਨਿਟੀ ਲੇਕ ਜੋ ਆ ਉਹ ਹਜੇ ਜਿੱਦਾਂ 60% ਦੇ ਲਾਗੇ ਹੈਗੀ ਆ। ਇਹਦਾ ਕਾਰਨ ਇਹ ਆ, ਰੈਕਲਾਮੇਸ਼ਨ ਏਰੀਆ ਮੈਨੇਜਰ ਡੋਨਲਡ ਬੈਡਰ ਜੋ ਆ ਉਹਨਾਂ ਨੇ ਦੱਸਿਆ ਵੀ ਇਸ ਏਰੀਏ ਦੇ ਵਿੱਚ ਜੋ ਸਨੋ ਆ ਉਹ ਘੱਟ ਪਈ ਸੀ। ਯੂਐਸ ਜੀਓਲੋਜੀਕਲ ਸਰਵੇ ਨੇ ਵੀ ਇਹ ਦੱਸਿਆ ਹੈਗਾ। ਤੇ ਬਾਕੀ ਬਹੁਤ ਸਾਰੀਆਂ ਲੇਕਸ ਨੱਕੋ ਨੱਕ ਭਰੀਆਂ ਹੋਈਆਂ ਹੈਗੀਆਂ ਰਿਜ਼ਰਵਾਇਰ ਜੋ ਆ। ਹੋ ਸਕਦਾ ਕਿਸੇ ਟਾਈਮ ਜੇ ਹੁਣ ਜਿੰਨੀ ਜ਼ਿਆਦਾ ਗਰਮੀ ਹੋਣੀ ਆ, ਜਿੱਥੇ ਸਨੋ ਹੈਗੀ, ਖਾਸ ਕਰਕੇ ਯੋਸੇਮਿਟੀ ਪਾਰਕ ਵਾਲਾ ਏਰੀਆ ਆ, ਉਧਰੋਂ ਸਨੋ ਪਿਘਲਣੀ ਆ, ਉਹਦੇ ਨਾਲ ਹੋਰ ਜ਼ਿਆਦਾ ਜੋ ਫਲੱਡਿੰਗ ਆਉਣ ਦੇ ਚਾਂਸ ਬਣੇ ਹੋਏ ਆ। ਸ਼ਾਸਤਾ ਲੇਕ ਜੋ 91% ਕਪੈਸਿਟੀ ਤੇ ਹੈਗੀ ਆ, ਇੱਕ ਟਾਈਮ ਦੇ ਉੱਤੇ 123% ਵੀ ਰਹੀ ਆ ਇਹ ਬਿਊਟ ਕਾਉਂਟੀ ਦੇ ਵਿੱਚ ਆ, ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਉੱਪਰ ਜਾ ਸਕਦੀ ਹੈਗੀ ਆ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਲਾਸ ਐਂਜਲਸ ਦਾ। ਲਾਸ ਐਂਜਲਸ ਦੇ ਵਿੱਚ ਜਿਹੜਾ ਐਲਏ ਦਾ ਪੁਲਿਸ ਡਿਪਾਰਟਮੈਂਟ ਆ, ਉਹਨਾਂ ਨੇ ਕਿਹਾ ਕਿ ਅਸੀਂ ਹੁਣ ਮੈਂਟਲ ਹੈਲਥ ਦੇ ਨਾਲ ਜੂਝ ਰਹੇ ਲੋਕਾਂ ਦੇ ਨਾਲ ਸਿੱਝਣ ਦੇ ਲਈ, ਜਿਹੜੇ ਕ੍ਰਾਈਮ ਦੇ ਵਿੱਚ ਇਨਵੋਲਵ ਹੁੰਦੇ ਨੇ ਜਾਂ ਰੋਡ ਰੇਜ ਦੇ ਵਿੱਚ ਇਨਵੋਲਵ ਹੁੰਦੇ ਨੇ ਜਾਂ ਉਹਨਾਂ ਦੇ ਨਾਲ ਪੈਡੈਸਟਰੀਅਨ ਨੂੰ ਕਈ ਵਾਰੀ ਟੱਕਰ ਮਾਰ ਦਿੱਤੀ ਜਾਂਦੀ, ਤਾਂ ਉਹਨਾਂ ਦੇ ਨਾਲ ਸਿੱਝਣ ਦੇ ਲਈ ਹੁਣ ਅਸੀਂ ਡਾਕਟਰਾਂ ਨੂੰ ਜਿਹੜਾ ਆਪਣੀ ਫੋਰਸ ਦੇ ਵਿੱਚ ਭਰਤੀ ਕਰਾਂਗੇ। ਉਹ ਕਹਿੰਦੇ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੇ ਗ੍ਰਿਫਤਾਰ ਕੀਤੇ ਗਏ ਸੀ ਕੁਝ ਲੋਕ, ਖਾਸ ਕਰਕੇ ਸੜਕਾਂ ਤੋਂ, ਤਾਂ ਉਹਨਾਂ ਦਾ ਜਿਹੜਾ ਦਿਮਾਗੀ ਸੰਤੁਲਨ ਸੀ ਉਹ ਕੋਈ ਬਹੁਤਾ ਠੀਕ ਨਹੀਂ ਸੀਗਾ। ਪਰ ਇਸੇ ਕਰਕੇ ਉਹਨਾਂ ਦਾ ਦਿਮਾਗੀ ਸੰਤੁਲਨ ਠੀਕ ਨਾ ਹੋਣ ਕਰਕੇ ਜਿਹੜਾ ਅਧਿਕਾਰੀਆਂ ਨੂੰ ਉਹਨਾਂ ਦੇ ਨਾਲ ਸਿੱਝਣ, ਉਹਨਾਂ ਦੇ ਨਾਲ ਗੱਲਬਾਤ ਕਰਨ ਜਾਂ ਉਹਨਾਂ ਨੂੰ ਕਿਸੇ ਤਣ ਪੰਨੇ ਲਾਉਣ ਦੇ ਲਈ ਬਹੁਤ ਮੁਸ਼ੱਕਤ ਜਿਹੜੀ ਆ ਉਹ ਕਰਨੀ ਪਈ। 2022 ਦੇ ਵਿੱਚ ਜਿਹੜੀਆਂ ਇਹ LAPD ਦਾ ਜਿਹੜਾ ਵੀ ਆਫਿਸ ਹੈ, ਇਹਨਾਂ ਨੂੰ ਘੱਟੋ ਘੱਟ 22,565 ਕਾਲਾਂ ਮਿਲੀਆਂ, ਜਿਹਦੇ ਵਿੱਚੋਂ 5816 ਕਾਲਸ ਅਜਿਹੀਆਂ ਸੀਗੀਆਂ ਜਿਨ੍ਹਾਂ ਨੂੰ ਇਸ ਚੀਜ਼ ਨਾਲ ਜੋੜਿਆ ਗਿਆ ਕਿ ਉਹ ਲੋਕ ਮੈਂਟਲ ਹੈਲਥ ਕ੍ਰਾਈਸਿਸ ਦੇ ਵਿੱਚੋਂ ਲੰਘ ਰਹੇ ਸੀਗੇ। ਹੁਣ ਇਹਨਾਂ ਨੇ 23 ਡਾਕਟਰ ਜਿਹੜੇ ਆ ਉਹ ਨਿਯੁਕਤ ਕੀਤੇ ਆ, ਤਾਂ ਜੋ ਜਿਹੜੇ ਮੈਂਟਲ ਹੈਲਥ ਦੇ ਜਿਹੜੇ ਚੈਲੰਜਸ ਨੇ ਉਹਨਾਂ ਦੇ ਨਾਲ ਸਿੱਝਿਆ ਜਾਵੇ। ਤੇ ਵਿਭਾਗ ਨੇ ਇਹ ਵੀ ਦਾਅਵਾ ਕੀਤਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ LAPD ਜਿਹੜੀਆਂ ਮੈਂਟਲ ਹੈਲਥ ਯੂਨਿਟ ਆ, ਉਹਨਾਂ ਦਾ ਵਿਸਥਾਰ ਵੀ ਅਸੀਂ ਕਰਾਂਗੇ, ਤਾਂ ਜੋ ਲੋਕਾਂ ਦਾ ਇਹ ਮੈਂਟਲ ਹੈਲਥ ਨਾਲ ਪੀੜਤ ਜਿਹੜੇ ਲੋਕ ਨੇ, ਮਾਨਸਿਕ ਸਿਹਤ ਦੇ ਸੰਕਟ ਦੇ ਨਾਲ ਜਿਹੜੇ ਜੂਝ ਰਹੇ ਲੋਕ ਨੇ, ਉਹਨਾਂ ਲੋਕਾਂ ਨੂੰ ਪੁਲਿਸ ਕਿਵੇਂ ਫੈਸਿਲਿਟੇਟ ਕਰੇ, ਉਹਨਾਂ ਲੋਕਾਂ ਨੂੰ ਵੀ ਕੋਈ ਸੱਟ ਫੇਟ ਨਾ ਲੱਗੇ। ਪੁਲਿਸ ਦੇ ਅਧਿਕਾਰੀਆਂ ਉੱਤੇ ਵੀ ਕਈ ਵਾਰੀ ਲੋਕ ਹਮਲਾ ਕਰ ਦਿੰਦੇ ਨੇ, ਤਾਂ ਇਹਨਾਂ ਨੂੰ ਹੁਣ ਇੱਕ ਮਰੀਜ਼ ਦੀ ਤਰ੍ਹਾਂ
ਟਰੀਟ ਜਿਹੜਾ ਉਹ ਕਰਨਗੇ ਤੇ ਨਾਲ ਹੁਣ LAPD ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ 23 ਡਾਕਟਰ ਉਹਨਾਂ ਨੇ ਕਿਹਾ, ਪਰ ਇਹ ਗਿਣਤੀ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਵਧਾ ਦਿਆਂਗੇ ਜੀ। ਕੈਲੀਫੋਰਨੀਆ ਦੇ ਵਿੱਚ ਜਦੋਂ ਤੋਂ ਹੀ ਡੈਮੋਕ੍ਰੇਟਸ ਨੇ 75-80% ਹੋਲਡ ਆਪਣਾ ਅਸੈਂਬਲੀ ਤੇ ਸੈਨੇਟ 'ਚ ਕੀਤਾ ਆ, ਇਹਨਾਂ ਨੇ ਸਟੇਟ ਦਾ ਪੂਰੀ ਤਰ੍ਹਾਂ ਭੱਠਾ ਵਠਾਉਣਾ ਸ਼ੁਰੂ ਕੀਤਾ ਹੋਇਆ ਆ। ਕਦੇ ਬਿੱਲ ਇਹ ਕਦੇ ਜਾਤ ਦੇ ਆਧਾਰ ਤੇ ਲੈ ਆਉਂਦੇ ਆ, ਕਦੇ ਕੋਈ ਕਿਸੇ ਤਰ੍ਹਾਂ ਦੇ ਬਿੱਲ ਲੈ ਆਉਂਦੇ ਆ ਜਿਨ੍ਹਾਂ ਦਾ ਕੈਲੀਫੋਰਨੀਆ ਦੇ ਬਸ਼ਿੰਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਇੱਕ ਨਵਾਂ ਬਿੱਲ ਆ ਰਿਹਾ ਸੀ ਚਾਈਲਡ ਟ੍ਰੈਫਿਕਿੰਗ ਦੇ ਸੰਬੰਧ ਦੇ ਵਿੱਚ, ਵੀ ਜੇ ਕੋਈ ਅੰਡਰ ਏਜ ਬੱਚਿਆਂ ਦੀ ਟ੍ਰੈਫਿਕਿੰਗ ਕਰਦਾ ਹੈਗਾ ਆ, ਉਹਨਾਂ ਨੂੰ ਸੀਰੀਅਸ ਫੈਲਨੀ ਦੇ ਚਾਰजेस ਲੱਗਣਗੇ। ਪਰ ਇਸ ਬਿੱਲ ਨੂੰ ਅਸੈਂਬਲੀ ਨੇ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਕਿਲ ਕਰ ਦਿੱਤਾ ਵੀ ਨਹੀਂ, ਅਸੀਂ ਇਹ ਬਿੱਲ ਨਹੀਂ ਲੈ ਕੇ ਆਣਾ। ਤੁਹਾਨੂੰ ਯਾਦ ਹੋਊਗਾ ਵੀ ਜਿਹੜਾ $950 ਵਾਲਾ ਚੋਰੀ ਵਾਲਾ ਬਿੱਲ ਆ, ਉਹ ਵੀ ਇਹ ਸਾਰੇ ਡੈਮੋਕ੍ਰੇਟਸ ਨੇ ਪਾਸ ਕੀਤਾ ਹੋਇਆ ਆ ਵੀ ਜੇ $950 ਤੋਂ ਥੱਲੇ ਕੋਈ ਚੋਰੀ ਕਰਦਾ, ਉਹਦੀ ਪੁਲਿਸ ਰਿਪੋਰਟ ਨਹੀਂ ਹੋਣੀ, ਉਹਨੂੰ ਮਿਸਡਿਮੀਨਰ ਚਾਰजेस ਨਹੀਂ ਲੱਗਣੇ। ਇਸੇ ਕਰਕੇ ਇੰਨਾ ਜ਼ਿਆਦਾ ਭੱਠਾ ਕੈਲੀਫੋਰਨੀਆ 'ਚ ਸਮਾਲ ਬਿਜ਼ਨਸ ਦਾ ਜਿਹੜਾ ਬਹਿ ਗਿਆ ਹੈਗਾ। ਹੁਣ ਇਹ ਦੇਖੋ ਬਿੱਲ ਆਉਣਾ ਸੀ ਕ੍ਰਾਈਮ ਨੂੰ ਲੈ ਕੇ ਵੀ ਜੋ ਬੱਚਿਆਂ ਦੀ ਮਾਈਨਰਸ ਦੀ ਟ੍ਰੈਫਿਕਿੰਗ ਕਰਦਾ ਹੈਗਾ, ਉਹਨਾਂ ਨੂੰ ਫੈਲਨੀ ਚਾਰजेस ਲੱਗਣੇ ਸੀ। ਪਰ ਜਿਹੜੀ ਸੈਨੇਟ ਦੇ ਵਿੱਚ ਇਹ ਕਲੀਅਰ ਹੋ ਗਿਆ ਸੀ ਯੂਨੈਨਿਮਸਲੀ, ਪਰ ਅਸੈਂਬਲੀ ਨੇ ਜੋ ਆ ਇਸ ਬਿੱਲ ਨੂੰ ਫੇਲ ਕਰ ਦਿੱਤਾ ਹੈਗਾ। ਅਸੈਂਬਲੀ ਪਬਲਿਕ ਸੇਫਟੀ ਕਮੇਟੀ ਨੇ ਬਲੌਕ ਕਰਤਾ SB 14। ਜੇ ਇਹ ਪਾਸ ਹੋ ਜਾਂਦਾ, ਇਹਦੇ ਨਾਲ ਮਾਈਨਰ ਹਿਊਮਨ ਟ੍ਰੈਫਿਕਿੰਗ ਨੂੰ ਫੈਲਨੀ ਚਾਰजेस ਲੱਗਣੇ ਸੀਗੇ, ਤਾਂ ਕਿ ਫਿਰ ਇਹ ਕ੍ਰਾਈਮ ਘਟਦਾ, ਜਿਹੜੇ ਇਦਾਂ ਦੇ ਲੋਕ ਗੰਦੇ ਕੰਮ ਕਰਦੇ ਆ, ਬੱਚਿਆਂ ਦੀ ਟ੍ਰੈਫਿਕਿੰਗ ਕਰਦੇ ਹੈਗੇ। ਪਰ ਨਹੀਂ, ਜੋ ਅਸੈਂਬਲੀ ਦੇ ਪਬਲਿਕ ਸੇਫਟੀ ਕਮੇਟੀ ਦੇ ਚੇਅਰਮੈਨ ਆ ਅਸੈਂਬਲੀਮੈਨ ਰੈਜੀ ਜੋਨ ਸਵਾਇਰ, ਡੈਮੋਕ੍ਰੇਟ ਆ ਲਾਸ ਐਂਜਲਸ ਤੋਂ, ਇਹਨਾਂ ਨੇ ਕਿਹਾ ਵੀ ਇਹ ਸਾਡੀ ਜਿਹੜੀ ਆ ਇਹ ਏਡੀ ਜ਼ਿਆਦਾ ਇਹ ਪ੍ਰੋਬਲਮ ਨਹੀਂ ਹੈਗੀ, ਜੇ ਅਸੀਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਪੁੱਟ ਕਰ ਦਿੰਦੇ ਤਾਂ ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ। ਸੋ ਇਹ ਬਹੁਤ ਮਾੜੀ ਗੱਲ ਆ, ਇਸ ਬਿੱਲ ਨੂੰ ਪਾਸ ਕਰਨਾ ਚਾਹੀਦਾ ਸੀ, ਪਰ ਇਹ ਅਸੈਂਬਲੀ ਨੇ ਇਸ ਬਿੱਲ ਨੂੰ ਜਿਹੜਾ ਆ ਉਹ ਫੇਲ ਕਰ ਦਿੱਤਾ ਹੈਗਾ। ਲਾ ਇਨਫੋਰਸਮੈਂਟ ਆਫੀਸ਼ੀਅਲਸ ਜੋ ਸੈਕਰਾਮੈਂਟੋ ਏਰੀਏ ਦੇ ਆ, ਉਹ ਕਹਿੰਦੇ ਵੀ ਹਿਊਮਨ ਟ੍ਰੈਫਿਕਿੰਗ ਸਭ ਤੋਂ ਵੱਡੀ ਪ੍ਰੋਬਲਮ, ਇਹ ਗਰੋਇੰਗ ਪ੍ਰੋਬਲਮ ਆ ਇਸ ਏਰੀਏ ਦੇ ਵਿੱਚ। 13,000 ਲੋਕਾਂ ਨੂੰ ਸੈਕਰਾਮੈਂਟੋ ਕਾਉਂਟੀ ਕੱਲੀ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਦੇ ਥਰੂ ਬੱਚਿਆਂ ਨੂੰ ਲਿਜਾਂਦਾ ਗਿਆ ਸੀ, ਜਿਨ੍ਹਾਂ ਦੇ ਵਿੱਚ 14 ਸਾਲ ਤੱਕ ਦੇ ਜੋ ਬੱਚੇ ਸੀਗੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਸੈਨ ਡਿਏਗੋ ਦਾ। ਸੈਨ ਡਿਏਗੋ ਦੇ ਵਿੱਚ ਘਰਾਂ ਦੀਆਂ ਕੀਮਤਾਂ ਨੇ ਜਿਹੜੀਆਂ ਉਹ ਲਗਾਤਾਰ ਆਸਮਾਨ ਨੂੰ ਛੂਹ ਰਹੀਆਂ ਨੇ ਤੇ ਹੁਣ ਇਹ ਜਿਹੜਾ ਇਲਾਕਾ ਵਾ ਉਹਨਾਂ ਸ਼ਹਿਰਾਂ ਦੇ ਵਿੱਚ ਸ਼ੁਮਾਰ ਹੋ ਗਿਆ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਪਹਿਲਾਂ ਤੋਂ ਹੀ ਘਰ ਜਿਹੜੇ ਨੇ ਉਹ ਕਾਫੀ ਮਹਿੰਗੇ ਨੇ। ਲਾਸ ਐਂਜਲਸ ਦੇ ਨਾਲ ਜਿਹੜਾ ਕੰਪੈਰੀਜ਼ਨ ਕੀਤਾ ਗਿਆ, ਸੈਨ ਡਿਏਗੋ ਨੂੰ ਉਹਨਾਂ ਅਮਰੀਕਾ ਦੇ ਸ਼ਹਿਰਾਂ ਦੇ ਵਿੱਚ 10 ਸਿਟੀਜ਼ ਦੇ ਵਿੱਚ ਸ਼ਾਮਲ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਨੇ। ਇੱਥੇ ਕਹਿੰਦੇ ਮੀਡੀਅਨ ਹੋਮ ਪ੍ਰਾਈਸ 9,26,000 ਹੈ ਤੇ ਲਾਸ ਐਂਜਲਸ ਦੇ ਵਿੱਚ, ਸੈਨ ਫਰਾਂਸਿਸਕੋ ਦੇ ਵਿੱਚ ਇਹੀ ਕੀਮਤ 13 ਲੱਖ ਦੇ ਕਰੀਬ ਹੈ। 1.3 ਮਿਲੀਅਨ ਦੇ ਲਾਗੇ ਛਾਗੇ। ਸੈਨ ਹੋਜ਼ੇ ਦੇ ਵਿੱਚ ਇਹ 1.2 ਮਿਲੀਅਨ ਹੈ। ਸੈਨ ਡਿਏਗੋ ਦੇ ਵਿੱਚ ਇਹੀ ਕੀਮਤ 9,10,000 ਹੈ। ਬੋਸਟਨ ਨੂੰ ਵੀ ਦੱਸਿਆ ਗਿਆ 7,99,000। ਨਿਊਯਾਰਕ, ਸੈਟਲ, ਡੈਨਵਰ, ਵਾਸ਼ਿੰਗਟਨ, ਆਸਟਿਨ, ਇਹ ਉਹ ਸ਼ਹਿਰ ਨੇ ਅਮਰੀਕਾ ਦੇ ਵਿੱਚ ਜਿਨ੍ਹਾਂ ਦੇ ਵਿੱਚ ਹਾਈਐਸਟ ਮੀਡੀਅਨ ਹੋਮ ਪ੍ਰਾਈਸਿਸ ਰਹੇ ਨੇ 2023 ਦੇ ਵਿੱਚ। ਸੋ ਹੁਣ ਉਹ ਕਹਿੰਦੇ ਕਿ ਜਿਹੜਾ ਸੈਨ ਫਰਾਂਸਿਸਕੋ ਆ ਖਾਸ ਕਰਕੇ, ਇੱਥੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਮੱਧ ਵਰਗੀ ਲੋਕ ਨੇ ਜਿਨ੍ਹਾਂ ਦੀਆਂ ਆਮਦਨੀਆਂ ਜਿਹੜੀਆਂ ਨੇ ਉਹ ਦਰਮਿਆਨੀਆਂ ਨੇ, ਠੀਕ ਨੇ, ਤਾਂ ਉਹਨਾਂ ਦੇ ਲਈ ਘਰ ਲੈਣਾ ਜਿਹੜਾ ਉਹ ਕਾਫੀ ਔਖਾ ਹੋ ਜਾਣਾ। ਦੱਖਣੀ ਕੈਲੀਫੋਰਨੀਆ ਦੇ ਵਿੱਚ ਘਰਾਂ ਦੀਆਂ ਕੀਮਤਾਂ ਜਿਹੜੀਆਂ ਉੱਚੀਆਂ ਹੋਈਆਂ ਨੇ ਤੇ ਹੁਣ ਸੈਨ ਡਿਏਗੋ ਦੇ ਵਿੱਚ ਜਿਹੜੀ ਮੀਡੀਅਨ ਘਰ ਆ ਜਿਹੜੇ ਉਹਨਾਂ ਦੀ ਕੀਮਤ ਤਕਰੀਬਨ $1 ਮਿਲੀਅਨ ਦੇ ਨੇੜੇ ਤੇੜੇ ਪਹੁੰਚ ਚੁੱਕੀ ਆ। ਸੋ ਹੁਣ ਕਹਿੰਦੇ ਕਿ ਜਿਹੜੇ ਲੋਕ ਇਸ ਵੇਲੇ ਸੈਨ ਡਿਏਗੋ ਦੇ ਵਿੱਚ ਘਰ ਖਰੀਦਣ ਦੀ ਕੋਸ਼ਿਸ਼ ਕਰਦੇ ਆ, ਇਸ ਡੇਟਾ ਦੇ ਮੁਤਾਬਕ 58% ਤੋਂ ਵੱਧ ਘਰ ਹੈ ਜਿਹੜੇ ਸੈਨ ਡਿਏਗੋ ਦੇ ਵਿੱਚ ਜਿਨ੍ਹਾਂ ਦੀ ਵਿਕਰੀ ਜਿਹੜੀ ਲੱਗੀ ਆ ਉਹ 1 ਮਿਲੀਅਨ ਤੋਂ ਉੱਪਰ ਦੇ ਜਿਹੜੇ ਲੱਗੇ ਹੋਏ ਨੇ। ਕੈਲੀਫੋਰਨੀਆ ਦੇ ਹੋਰ ਸ਼ਹਿਰ ਲਾਸ ਐਂਜਲਸ, ਸੈਨ ਫਰਾਂਸਿਸਕੋ, ਸੈਨ ਹੋਜ਼ੇ ਵੀ, ਜਿੱਥੇ ਇਹ ਮਿਲੀਅਨ ਤੋਂ ਵੱਧ ਡਾਲਰ ਦੇ ਘਰਾਂ ਤੋਂ ਜਿਹੜੇ ਘਰ ਨੇ ਮਿਲੀਅਨ ਡਾਲਰ ਤੋਂ ਘੱਟ ਕਿਤੇ ਨਹੀਂ ਮਿਲਣਾ ਤੁਹਾਨੂੰ। ਸੋ ਹੁਣ ਸੈਨ ਡਿਏਗੋ ਵੀ ਉਹਨਾਂ ਦੇ ਵਿੱਚ ਸ਼ੁਮਾਰ ਹੋ ਗਿਆ ਜੀ। ਤੇ ਇਹ ਤੁਸੀਂ ਘਰਾਂ ਦੀ ਪ੍ਰਾਈਸ ਦੀ ਗੱਲ ਕਰਦੇ ਸੀ, ਜੇ ਰੈਂਟ ਦੀ ਗੱਲ ਕਰਦੇ ਜਾਈਏ, ਪਹਿਲੀ ਵਾਰੀ ਸੈਨ ਡਿਏਗੋ ਨੇ ਸੈਨ ਫਰਾਂਸਿਸਕੋ ਨੂੰ ਰੈਂਟਲ ਰੇਟਸ ਦੇ ਵਿੱਚ ਕ੍ਰਾਸ ਕਰ ਰਿਹਾ ਹੈਗਾ।
ਥਰਡ ਮੋਸਟ ਐਕਸਪੈਂਸਿਵ ਰੈਂਟਲ ਮਾਰਕੀਟ ਸੈਨ ਡੀਗੋ ਬਣ ਗਈ ਆ। ਸੈਨ ਡੀਗੋ ਦੇ ਵਿੱਚ ਟਿਪੀਕਲ ਮੰਥਲੀ ਰੈਂਟਲ ਰੇਟ $3175 ਹੋ ਗਿਆ। ਸੈਨ ਫਰਾਂਸਿਸਕੋ ਚ 3168 ਹੈਗਾ ਆ। ਸੋ ਸੈਨ ਫਰਾਂਸਿਸਕੋ ਨਾਲੋਂ ਜ਼ਿਆਦਾ ਰੈਂਟ ਇਸ ਟਾਈਮ ਸੈਨ ਡੀਗੋ ਚ ਆ। ਦੂਜੇ ਨੰਬਰ ਤੇ ਨਿਊਯਾਰਕ ਦੇ ਵਿੱਚ ਆ $3405 ਤੇ ਉਸ ਤੋਂ ਬਾਅਦ ਫਿਰ ਲਾਸ ਐਂਜਲਸ 2983, ਰਿਵਰਸਾਈਡ ਦੇ ਵਿੱਚ 2573 ਤੇ ਸੈਕਰਾਮੈਂਟੋ ਚ $2319 ਦੇ ਕਰੀਬ ਆ। ਅਕ੍ਰੋਸ ਦਾ ਕੰਟਰੀ ਜੇ ਗੱਲ ਕਰਦੇ ਜਾਈਏ 0.6% ਮਈ ਤੋਂ ਜੂਨ ਤੱਕ ਜੋ ਰੈਂਟ ਆ ਉਹ ਵਧੇ ਆ ਜ਼ੀਲੋ ਦੀ ਜੋ ਆਬਜ਼ਰਵ ਰੈਂਟ ਇੰਡੈਕਸ ਆ ਉਹਨਾਂ ਦੇ ਮੁਤਾਬਕ। ਜੀ ਤੇ ਜੀ ਅਗਲੀ ਖਬਰ ਵੱਲ ਚਲੀਏ ਕਿਉਂਕਿ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਆ। ਬਰਮੌਂਟ ਦੇ ਵਿੱਚ ਜੋ ਸਟੇਟ ਆ ਬਹੁਤ ਜ਼ਿਆਦਾ ਫਲੱਡ ਆਏ ਆ। ਆਪਾਂ ਸਵੇਰੇ ਬੜੀ ਡਿਟੇਲ ਦੇ ਵਿੱਚ ਅਪਡੇਟ ਅਮਰੀਕਾ 'ਚ ਖਬਰ ਸਾਂਝੀ ਕੀਤੀ ਸੀ। ਸੈਕਰਾਮੈਂਟੋ ਦੀ ਫਾਇਰ ਡਿਪਾਰਟਮੈਂਟ ਦੀ ਟੀਮ ਵਰਮੌਂਟ ਨੂੰ ਭੇਜੀ ਗਈ ਆ, ਆਲਰੇਡੀ ਪਹੁੰਚ ਗਈ ਆ ਕਿਉਂਕਿ ਉੱਥੇ ਫਲੱਡ ਆਏ ਆ। ਉੱਥੇ ਲੋਕ ਬਹੁਤ ਜ਼ਿਆਦਾ ਸਟਕ ਹੋਏ ਆ। 100 ਤੋਂ ਵੱਧ ਲੋਕਾਂ ਨੂੰ ਵੱਖ-ਵੱਖ ਜੋ ਫਾਇਰ ਡਿਪਾਰਟਮੈਂਟਸ ਆ ਜਾਂ ਨੈਸ਼ਨਲ ਜੋ ਵੀ ਐਮਰਜੈਂਸੀ ਡਿਪਾਰਟਮੈਂਟ ਹੈਗੀਆਂ ਫੀਮਾ ਵਾਲੇ ਉਹਨਾਂ ਨੇ ਲੋਕਾਂ ਨੂੰ ਕੱਢਿਆ ਹੈਗਾ ਆ। ਐਮਰਜੈਂਸੀ ਉੱਥੇ ਡਿਕਲੇਅਰ ਕੀਤੀ ਹੋਈ ਹੈ ਐਕਸਟ੍ਰੀਮ ਫਲੱਡਿੰਗ ਕਰਕੇ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕੱਲ ਡਿਕਲੇਅਰ ਕਰ ਦਿੱਤਾ ਸੀ। ਸੋ ਵੱਖ-ਵੱਖ ਸਟੇਟਸ ਤੋਂ ਸ਼ਹਿਰਾਂ ਤੋਂ ਉੱਥੇ ਜੋ ਲੋਕ ਪਹੁੰਚ ਰਹੇ ਆ। ਸੈਕਰਾਮੈਂਟੋ ਵੱਲੋਂ 50 ਦੇ ਕਰੀਬ ਵਾਟਰ ਰੈਸਕਿਊਜ਼ ਜੋ ਆ ਉਹ ਕੀਤੇ ਗਏ ਆ। ਸੋ ਸੈਕਰਾਮੈਂਟੋ ਦੀ ਫਾਇਰ ਡਿਪਾਰਟਮੈਂਟ ਦੇ ਕੁਝ ਫਾਇਰ ਫਾਈਟਰਸ ਆ ਆਲਰੇਡੀ ਬਰਮੌਂਟ ਦੇ ਵਿੱਚ ਪਹੁੰਚ ਚੁੱਕੇ ਹੈਗੇ ਆ। ਜੀ 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 ਤੇ ਹੁਣ ਆਪਾਂ ਜੇ ਸਟਾਕ ਦੀ ਗੱਲ ਕਰਦੇ ਜਾਈਏ ਅੱਜ ਕਿਉਂਕਿ ਇਨਫਲੇਸ਼ਨ ਨਾਲ ਰਿਲੇਟਡ ਖਬਰਾਂ ਆਈਆਂ ਸੀਆਂ ਕਿ ਇਨਫਲੇਸ਼ਨ 3% ਤੇ ਹੋ ਗਈ ਆ ਜਦ ਕਿ ਸਾਨੂੰ ਦਿਸਦੀ ਤਾਂ ਹੈ ਨਹੀਂ ਕਿਉਂਕਿ ਮਹਿੰਗਾਈ ਹਜੇ ਵੀ ਬਹੁਤ ਆ। ਪਰ ਉਸ ਨੂੰ ਦੇਖਦੇ ਹੋਏ ਜੋ ਸਟਾਕ ਮਾਰਕੀਟ ਆ ਉਹਦੇ ਵਿੱਚ ਕਾਫੀ ਵਾਧਾ ਹੋਇਆ। S&P ਇੰਡੈਕਸ ਜੋ ਆ ਉਹ 8 ਪੁਆਇੰਟ ਅਪ ਗਈ ਆ, ਕਲੋਜ਼ ਹੋਈ ਆ 4515.50 ਦੇ ਉੱਤੇ। ਡਾਓ ਜੋਨ ਪਲੱਸ ਗਈ ਆ 45 ਤੇ ਕਲੋਜ਼ ਹੋਈ ਆ 34595 ਤੇ। ਨੈਸਡੈਕ ਅਪ ਗਈ ਆ 40.25 ਦੇ ਕਲੋਜ਼ ਹੋਈ ਆ 15485 ਤੇ। ਤੇ ਇਸੇ ਤਰ੍ਹਾਂ ਜੋ ਡਾਲਰ ਦੀ ਕੀਮਤ ਆ ਉਹ ਥੋੜੀ ਘਟੀ ਹੈਗੀ ਆ। $1 ਦੇ ਬਰਾਬਰ ਇੰਡੀਆ ਦੇ ਰਹੇ ਆ $82.03। $1 ਦੇ ਬਰਾਬਰ ਪਾਕਿਸਤਾਨ ਦੇ $277 ਤੇ 72 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 32 ਸੈਂਟ। ਜੀ ਜੀ ਸੋ ਇੱਥੇ ਹੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦਾ ਜਿਹੜਾ ਸਮਾਂ ਉਹ ਸਮਾਪਤ ਹੁੰਦਾ ਜੀ। ਲੈਣੇ ਜੀ ਇਜਾਜ਼ਤ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।